ਉਹ ਮੌਤ ਦੇ ਰਹੇ ਅਸੀਂ ਜ਼ਿੰਦਗੀ ਦੇ ਨਾਲ, ਅਸੀਂ ਜ਼ਿੰਦਗੀ ਨੂੰ ਬਚਾਵਾਂਗੇ ਜੇ ਇਕੱਠੇ ਹੋ ਕੇ ਆਪਣੇ ਘਰ ਦੇ ਅੱਗੇ ਇੰਨਾ ਹੀ ਲਿਖ ਲਓ, ਅਸੀਂ ਬਾਬੇ ਕੇ। ਤੁਸੀਂ ਕਿਸੇ ਦਾ ਧੀ ਪੁੱਤ ਮਾਰਦੇ ਪਏ, ਕੋਈ ਵਪਾਰ ਹੋਇਆ? ਤੁਸੀਂ ਕੁਝ ਛਿੱਲਣਾ ਬਦਲੇ ਕਿਸੇ ਦੇ ਧੀ ਪੁੱਤ ਨੂੰ ਨਸ਼ਾ ਦੇ ਦਿੰਦੇ, ਉਹ ਜਾ ਕੇ ਸੂਈ ਲਾਉਂਦਾ, ਉੱਥੇ ਮਰ ਜਾਂਦਾ, ਇਹ ਕੋਈ ਵਪਾਰ ਹੈ? ਉਹ ਤੁਸੀਂ ਦੂਜਿਆਂ ਦੀਆਂ ਧੀਆਂ ਬਚਾਉਣ ਵਾਲੇ ਅੱਜ ਆਪਣੀਆਂ ਧੀਆਂ ਕਰਲਾਉਂਦੀਆਂ, ਚਿੱਟਾ ਦੇ ਦੇ, ਚਿੱਟਾ ਦੇ ਦੇ। ਉਹ ਇਹਦੋਂ ਵੱਡੀ ਦੁਸ਼ਵਾਰੀ ਕੀ ਹੋ ਸਕਦੀ ਹੈ? ਆਓ ਇਹਨਾਂ ਨਾਦਰਕਿਆਂ ਨੂੰ ਸਮਾਜ ਤੋਂ ਅੱਡ ਕਰ ਦਈਏ। ਜਿਹੜਾ ਵਿਚਾਰਾ ਕੋਈ ਫਸ ਜਾਂਦਾ, ਅਸੀਂ ਕਹਿੰਦੇ ਆ ਕਿਹੜਾ ਸਾਡਾ ਹੈ, ਤੇ ਜਦੋਂ ਜੰਗਲ 'ਚ ਅੱਗ ਲੱਗੀ ਹੋਏ ਤੇ ਆਪਣਾ ਘਰ ਵੀ ਜੰਗਲ 'ਚ ਹੋਏ ਤੇ ਫਿਰ ਇਹ ਨਾ ਸਮਝੋ ਆਪਾਂ ਸੇਫ ਬੈਠੇ ਆ। ਸਭ ਤੋਂ ਸੌਖਾ ਤਰੀਕਾ ਤੁਸੀਂ ਇੱਕ ਪਾਸੇ ਆ ਜਾਓ, ਜਿਹੜਾ ਗੰਦ ਹੋਊਗਾ ਉਹ ਫਿਰ ਗੰਦ ਨਾਲ ਬਾਅਦ ਨਜਿੱਠ ਲਿਆ ਜਾਏਗਾ। ਉਹ ਆਪੇ ਉਹਨਾਂ ਦੇ ਧੀਆਂ ਪੁੱਤਾਂ ਨੇ ਉਹਨਾਂ ਨੂੰ ਪੁੱਛਣਾ, ਉਹ ਤੂੰ ਮੈਨੂੰ ਲੂਣ ਨਾਲ ਰੋਟੀ ਦੇ ਦੇ ਬਾਪੂ, ਮੈਂ ਨਹੀਂ ਓਏ ਖਾਣੀ। ਇਹ ਨਸ਼ੇ ਦੇ ਸੌਦਾਗਰੋ, ਤੁਹਾਡਾ ਹਸ਼ਰ ਬੁਰਾ ਹੋਣਾ ਜੇ, ਤੁਹਾਡਾ ਹਸ਼ਰ ਬਹੁਤ ਬੁਰਾ ਹੋਣਾ ਜੇ। ਸਾਨੂੰ ਤੁਹਾਡੀ ਇੱਕ ਮਾਈ ਨਹੀਂ ਚਾਹੀਦੀ। ਅਸੀਂ ਜ਼ਬਰ ਕਰਕੇ, ਜ਼ੁਲਮ ਕਰਕੇ ਕਿਸੇ ਦਾ ਧੀ ਪੁੱਤ ਮਾਰ ਕੇ ਰੋਟੀ ਨਹੀਂ ਖਾਣੀ। ਅਸੀਂ ਘੱਟ ਖਾ ਲਾਂਗੇ, ਲੂਣ ਨਾ ਖਾ ਲਾਂਗੇ, ਤੇ ਮੈਂ ਤਾਂ ਇਹ ਵੀ ਕਹਾਂਗੇ, ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਤੁਸੀਂ ਵੀ ਆ ਜਾਓ, ਤੁਸੀਂ ਵੀ ਬਖਸ਼ੇ ਜਾਓਗੇ। ਟੀਵੀ 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਵਰਾਜੇ। ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਮਸਤਾਨੇ ਫਿਲਮ ਸਿੱਖਾਂ ਦੇ ਕਿਰਦਾਰ ਦੀ ਪੇਸ਼ ਕਰਨ ਵਾਲੀ ਹਾਲ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ, ਤਾਂ ਧੜਾ ਧੜ ਪਰਿਵਾਰਾਂ ਦੇ ਸਮੇਤ ਸਿਨੇਮਾ ਘਰਾਂ ਦੇ ਵਿੱਚ ਜਿਹੜਾ ਲੋਕ ਜਾਂਦੇ ਨਜ਼ਰ ਆਉਂਦੇ ਨੇ, ਤਾਂ ਬਿਲਕੁਲ ਇਧਰ ਤਸਵੀਰਾਂ ਦੇ ਵਿੱਚ ਸਾਂਝਾ ਕਰ ਦਿੰਦੇ ਕਿ ਗੁਰਾਂ ਦੀ ਜਾਗੋ 1 ਸਤੰਬਰ ਸ੍ਰੀ ਅਨੰਦਪੁਰ ਸਾਹਿਬ ਤੋਂ ਨਾਦਰ ਕੇ ਅੱਜ ਚਿੱਟਾ ਵੇਚਣ ਵਾਲੇ ਨੇ ਬਾਬਾ ਨਾਨਕ ਦੇਵੇ ਜ਼ਿੰਦਗੀ, ਅਸੀਂ ਬਾਬੇ ਕੇ ਹਾਂ ਦਾਵਾ ਕਰਨ ਵਾਲੇ ਅੱਠੇ ਪਹਿਰ ਟਹਿਲ ਸੇਵਾ ਭਾਈ ਗੁਰਪ੍ਰੀਤ ਸਿੰਘ ਦੇ ਵੱਲੋਂ ਇਸੇ ਤਰ੍ਹਾਂ ਦੀ ਇੱਕ ਮੁਹਿੰਮ ਵਿੱਢੀ ਗਈ ਹੈ। ਤਾਂ VR ਮਾਲ ਦੇ ਬਾਰ-ਬਾਰਾਂ ਤਾਂ ਬਿਲਕੁਲ ਇਸੇ ਸਿਨੇਮੇ ਦੇ ਵਾਰ-ਵਾਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਔਰ ਭਾਈ ਗੁਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕਰਨ ਦਾ ਯਤਨ ਵੀ ਕਰਾਂਗੇ। ਬਿਲਕੁਲ ਜੀ, ਇਹ ਮਸਤਾਨੇ ਫਿਲਮ ਨੇ ਸਾਨੂੰ ਵੀ ਮਸਤਾਨਿਆਂ ਕਰ ਦਿੱਤਾ, ਸਾਰੇ ਪੰਜਾਬ ਨੂੰ ਮਸਤਾਨਿਆਂ ਕਰ ਦਿੱਤਾ। ਸਭ ਤੋਂ ਪਹਿਲਾਂ ਤਾਂ ਮੈਂ ਮਸਤਾਨੇ ਦੀ ਸਾਰੀ ਸਟਾਰ ਕਾਸਟ ਪ੍ਰੋਡਕਸ਼ਨ ਟੀਮ, ਸਭ ਨੂੰ, ਡਾਇਰੈਕਟਰ ਸਾਹਿਬ ਨੂੰ, ਸਭ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਤੁਹਾਡੇ ਉੱਤੇ ਮਿਹਰ ਕੀਤੀ, ਇਹ ਸਬਜੈਕਟ ਤੁਹਾਨੂੰ ਮਿਲਿਆ ਤੇ ਤੁਸੀਂ ਉਹ ਸਾਡਾ ਇਤਿਹਾਸ ਪ੍ਰਗਟ ਕਰ ਦਿੱਤਾ ਕਿ ਜਿਹੜਾ ਦੱਬਿਆ ਪਿਆ ਸੀ, ਜਿਹੜਾ ਕੁਝ ਲੋਕਾਂ ਨੂੰ ਪਤਾ ਹੋਏਗਾ, ਤੁਹਾਨੂੰ ਪਤਾ ਹੋ, ਮੈਨੂੰ ਪਤਾ ਹੋ, ਇਹਨਾਂ ਨੂੰ ਵੀਰ ਨੂੰ ਪਤਾ ਹੋ, ਪਰ ਜ਼ਿਆਦਾਤਰ ਲੋਕਾਂ ਨੂੰ ਨਹੀਂ ਸੀ ਪਤਾ ਕਿ ਇਹ ਬਾਬੇ ਕੇ ਕੀ ਕਰਦੇ ਰਹੇ ਆ। ਜਿਹੜੀ ਉਸ ਤਾਕਤ ਤੋਂ, ਨਾਦਰ ਸ਼ਾਹ ਵਰਗਿਆਂ ਤੋਂ, ਜਿੱਥੇ ਏਸ਼ੀਆ ਕੰਬਦਾ ਸੀ, ਉਹਨੂੰ ਗਿਣਤੀ 'ਚ ਭਾਵੇਂ ਥੋੜੇ ਸੀ, ਐ ਨੱਕ 'ਚ ਦਮ ਕਰ ਦਿੰਦੇ ਸੀ। ਤੇ ਜੋ ਇਹਦੇ 'ਚ ਦਿਖਾਇਆ ਗਿਆ, ਇਹ ਮੌਤ ਦੇ ਸਾਹਮਣੇ ਜ਼ਿੰਦਗੀ ਦੇ ਰਾਖੇ ਨੇ। ਉਹ ਮੌਤ ਲੈ ਕੇ ਆਇਆ ਸੀ, ਇੱਥੇ ਜ਼ਿੰਦਗੀ ਬਚਾਈ, ਇੱਜ਼ਤਾਂ ਬਚਾਈਆਂ, ਤੇ ਅੱਜ ਅਸੀਂ ਆਏ ਸੀ। ਸਾਡਾ ਮਨ ਸੀਗਾ, ਕੱਲ ਦਾ ਸੁਣਦੇ ਪਏ ਸੀ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਅੱਠੇ ਪੈਰ ਟਹਿਲ ਸੇਵਾ ਲਹਿਰ 'ਚ ਬੇਅਦਬੀਆਂ ਦੇ ਪ੍ਰਥਾਏ ਆਪਾਂ ਕੰਮ ਕਰਦੇ ਪਏ ਪਿਛਲੇ 2 ਸਾਲਾਂ ਤੋਂ, ਤੇ ਉਹਦੇ 2 ਸਾਲ ਪੂਰੇ ਹੋ ਰਹੇ 1 ਸਤੰਬਰ ਨੂੰ। ਅਸੀਂ ਉਹ ਪ੍ਰੋਗਰਾਮ ਉਲੀਕਿਆ ਸੀ ਪਿਛੇ ਕੁਝ ਦਿਨ ਪਹਿਲਾਂ, ਤੇ 1 ਤਰੀਕ 1 ਸਤੰਬਰ ਨੂੰ ਗੁਰਾਂ ਦੀ ਜਾਗੋ ਜਿਹੜੀ ਆ ਉਹ ਜਾ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ 15 ਦਿਨਾਂ 'ਚ ਪਹੁੰਚੇਗੀ ਸ਼੍ਰੀ ਹਰਿਮੰਦਰ ਸਾਹਿਬ। ਤੇ ਗੱਲ ਜਿਹੜੀ ਹੈ ਨਾ, ਫਿਰ ਗੱਲ ਜ਼ਿੰਦਗੀ ਤੇ ਮੌਤ ਦੀ ਹੈ। ਉਹ ਮੌਤ ਵਾਲੇ ਨਾਦਰ ਕੇ ਅੱਜ ਚਿੱਟਾ ਵੇਚਣ, ਨਾਦਰ ਕੇ ਅੱਜ ਚਿੱਟਾ ਵੇਚਣ, ਬਾਬਾ ਨਾਨਕ ਦੇਵੇ ਜ਼ਿੰਦਗੀ। ਤੇ ਹੁਣ ਪੰਜਾਬੀਓ, ਤੁਸੀਂ ਕਿਹਦੇ ਵੱਲ? ਮੈਂ ਸਵਾਲ ਪੁੱਛਣਾ ਚਾਹੁੰਦਾ, ਤੁਸੀਂ ਕਿਹਦੇ ਹੋ? ਤੁਸੀਂ ਬਾਬੇ ਕੇ ਹੋ ਕਿ ਨਾਦਰ ਕੇ? ਤੁਸੀਂ ਮੌਤ ਵੱਲੋਂ ਕਿ ਜ਼ਿੰਦਗੀ ਵੱਲੋਂ? ਇੱਕ ਗੱਲ ਹੋਰ, ਅਸੀਂ ਜਲਦੀ ਦੇ ਵਿੱਚ ਸਾਰੇ ਕੰਮ ਕੀਤੇ। ਇੱਕ ਫਲੈਕਸ ਅਸੀਂ ਹੋਰ ਤਿਆਰ ਕਰਵਾਈ ਹੈ, ਉਹ ਇੱਕ ਸੱਚਾਈ ਹੈ। ਮੈਂ ਸਮਝਦਾ ਸਰਕਾਰਾਂ ਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਕੋਈ ਨਸ਼ਾ ਨਹੀਂ ਹੈ, ਨਸ਼ਾ ਨਹੀਂ, ਇਹ ਜ਼ਹਿਰ ਹੈ। ਹਾਂ, ਮੈਂ ਉਧਰ ਆ ਰਿਹਾ, ਪਰ ਇੱਕ ਗੱਲ ਮੈਂ ਪਹਿਲਾਂ ਦੱਸ ਦੇਵਾਂ, ਨਸ਼ਾ ਨਹੀਂ, ਇਹ ਜ਼ਹਿਰ ਹੈ, ਵਪਾਰ ਨਹੀਂ, ਇਹ ਕਹਿਰ ਹੈ। ਤੁਸੀਂ ਕਿਸੇ ਦਾ ਧੀ ਪੁੱਤ ਮਾਰਦੇ ਪਏ, ਕੋਈ ਵਪਾਰ ਹੋਇਆ? ਤੁਸੀਂ ਕੁਝ ਛਿੱਲਣਾ ਬਦਲੇ ਕਿਸੇ ਦੇ ਧੀ ਪੁੱਤ ਨੂੰ ਨਸ਼ਾ ਦੇ ਦਿੰਦੇ, ਉਹ ਜਾ ਕੇ ਸੂਈ ਲਾਉਂਦਾ, ਉੱਥੇ ਮਰ ਜਾਂਦਾ, ਇਹ ਕੋਈ ਵਪਾਰ ਹੈ? ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਨਾਦਰ ਕੇ ਆ ਤੁਹਾਡੇ ਸਾਹਮਣੇ ਪਿੱਛੇ ਅਸੀਂ ਲਿਖ ਕੇ ਲਾਇਆ ਹੋਇਆ, ਨਾਦਰ ਕੇ ਅੱਜ ਚਿੱਟਾ ਵੇਚਣ। ਜਿਹੜੇ ਅੱਜ ਚਿੱਟਾ ਵੇਚਦੇ ਉਹ ਨਾਦਰ ਦੇ ਹੀ ਆ। ਦੇ ਦਾ ਮਤਲਬ ਪੰਜਾਬੀ ਸਮਝਦੇ ਹੀ ਆ। ਜਦੋਂ ਆਪਾਂ ਕਿਸੇ ਨੂੰ ਪੁੱਛਦੇ ਤੂੰ ਕਿਹਦਾ ਓਏ, ਉਹ ਮੈਂ ਫਲਾਣੇ ਦਾ। ਤੇ ਜੇ ਤੁਸੀਂ ਉਹਦਾ ਕੰਮ ਕਰਦੇ ਪਏ ਤੇ ਫਿਰ ਤੁਸੀਂ ਨਾਦਰ ਕੇ ਹੋ, ਤੇ ਜੇ ਬਾਬੇ ਕੇ ਹੋ ਤੇ ਫਿਰ ਇੱਕ ਗੱਲ, ਆਹ ਜਿਹੜੀ ਗੱਲ ਹੈ ਘਰ ਘਰ ਤੱਕ ਪਹੁੰਚਾ ਦਿਓ। ਮੈਂ ਬੇਨਤੀ ਕਰਦਾ, ਸਾਰੇ ਚੈਨਲ ਵੀਰ ਸਾਰੇ ਇਕੱਠੇ ਹੋਏ ਆ, ਇੱਕ ਬੇਨਤੀ ਹੈ, ਘਰ ਘਰ ਪਹੁੰਚਾ ਦਿਓ ਕਿ ਅਸੀਂ ਬਾਬੇ ਕੇ ਹਾਂ, ਅਸੀਂ ਬਾਬੇ ਕੇ ਹਾਂ, ਜਿਨ੍ਹਾਂ ਦੇ ਉੱਥੇ ਅੰਦਰ
ਸਾਰਾ ਦੇਖ ਕੇ ਆਏ ਹੋ, ਮਸਤਾਨੇ ਵੇਖ ਕੇ ਆਏ ਹੋ ਜਾਂ ਦੇਖਣਾ। ਮੈਂ ਵੀ ਬੇਨਤੀ ਕਰਦਾ ਕਿ ਹੀਰਾ ਘੱਤ ਕੇ ਪਹੁੰਚੋ, ਸਿਨੇਮੇ ਘਰ ਨੱਕੋ ਨੱਕ ਭਰ ਜਾਣ, ਪਤਾ ਲੱਗੇ ਚਾਰ ਸਾਹਿਬਜ਼ਾਦੇ ਫਿਲਮ ਤੋਂ ਬਾਅਦ ਅੱਜ ਉਹ ਚੀਜ਼ ਸਾਡੇ ਸਾਹਮਣੇ ਆਈ ਹੈ ਕਿ ਉਹਦੇ 'ਚ ਵੈਰਾਗ। ਅਸੀਂ ਫਿਲਮ ਤੁਹਾਨੂੰ ਦੱਸਿਆ ਨਾ, ਅਸੀਂ ਇਸ ਸੇਵਾ 'ਚ ਲੱਗੇ ਹਾਂ, ਪਰ ਸਾਨੂੰ ਫਿਲਮ ਦੇ ਬਾਰੇ ਪਹਿਲਾਂ ਵੀ ਕਾਫੀ ਤੁਹਾਨੂੰ ਪਤਾ ਹੈ। ਪ੍ਰਚਾਰ ਕਰ ਰਹੇ ਹੋ, ਜੇ ਤੁਸੀਂ ਫਿਲਮ ਨਹੀਂ ਦੇਖੀ, ਜੇ ਤੁਹਾਡੇ ਜ਼ਿਹਨ ਦੇ ਵਿੱਚ ਕੀ ਪਤਾ ਕੋਈ ਖਿਲਵਾੜ ਹੋਈ ਹੋਵੇ, ਕੋਈ ਇੱਧਰ ਉੱਧਰ ਕੁਝ ਰੱਖਿਆ ਹੋਵੇ। ਨਹੀਂ, ਉਹ ਸਾਡੇ ਕੋਲ ਸਾਡੇ ਕੋਲ ਉਹ ਪਹੁੰਚ ਗਿਆ। ਜਿਹੜੀ ਗੱਲ ਹੈ ਨਾ ਜੀ, ਆਪਣੇ ਵੱਡੇ ਵਡੇਰਿਆਂ ਦੀ ਸ਼ਾਨ ਨੂੰ ਉੱਚਾ ਕਰਨਾ। ਕਈ ਸੰਗਤ ਤਾਂ ਇਤਰਾਜ਼ ਵੀ ਕਰਦੀ ਹੈ, ਕਈ ਸਵਾਲ ਵੀ ਚੁੱਕ ਰਹੇ ਨੇ ਕਿ ਜਿਹੜਾ ਅਸਲ ਇਤਿਹਾਸ ਹੈ ਉਹ ਨਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਵੀ ਕਾਰਟੂਨ ਵਾਲੀਆਂ ਚੀਜ਼ਾਂ ਜਿਹਾ ਮਤਲਬ ਵਾਂਗੂ ਜਿਹੜੇ ਅਲੀ ਫਲੇਲਾ ਵਰਗੀਆਂ ਇਹ ਚੀਜ਼ਾਂ ਅੱਗੇ ਕਰ। ਨਹੀਂ ਵੇਖੋ, ਪਹਿਲਾਂ ਬਾਬੇ ਉਹ ਆਪਾਂ ਬਾਬੇ ਕੇ ਬਣ ਕੇ ਕਾਰਜ ਕਰਨਾ ਪੈਣਾ, ਠੀਕ ਹੈ ਨਾ। ਵਿਵਾਦ ਆਪਾਂ ਫੇਰ ਵੀ ਕਰ ਲਾਂਗੇ, ਪਰ ਕਿਸੇ ਨੇ ਐਡਾ ਵੱਡਾ ਉਦਮ ਕੀਤਾ, ਕੁਝ ਕੀਤਾ ਤਾਂ ਹੈ। ਅਸੀਂ ਵੀ ਫਿਲਮਾਂ 'ਚ ਕੰਮ ਕੀਤਾ ਹੋਇਆ। ਮੈਂ ਤਾਂ ਗੱਲ ਕਰਨ ਲੱਗਾ, ਤੁਸੀਂ ਜਿਹੜੀ ਗੱਲ ਕਹਿ ਰਹੇ ਸੀਗੇ, ਸਾਡੇ ਮਨ 'ਚ ਵੀ ਆਇਆ ਸੀ ਕਿ ਅਸਲੀ ਜਿਹੜੇ ਸਿੱਖ ਆਰਟਿਸਟ ਨੇ ਉਹਨਾਂ ਨੂੰ ਕਿਉਂ ਨਹੀਂ, ਜਦੋਂ ਅਸੀਂ ਫਿਰ ਕੰਟੈਕਟ ਕੀਤਾ, ਗੱਲ ਕੀਤੀ, ਤੇ ਉਹ ਚੈਪਟਰ ਉਹ ਆ ਜਦੋਂ ਮਰਾਸੀਆਂ ਨੂੰ ਉਹ ਜ਼ੋਰ ਦਿੰਦੇ ਵੀ ਦੱਸੋ ਸਿੱਖ ਕਿੱਦਾਂ ਦੇ ਆ, ਸਾਨੂੰ ਉਹ ਕਰਕੇ ਦਿਖਾਓ। ਤੇ ਹੁਣ ਜੇ ਮੇਰੇ ਵਰਗੇ ਨੂੰ ਕੋਈ ਕਹਿ ਵੀ ਦਿੰਦਾ, ਅਸੀਂ ਫਿਲਮ ਲਾਈਨ ਇਸੇ ਲਈ ਛੱਡੀ ਸੀ ਬੰਬੇ ਜਾ ਕੇ, ਵੀ ਮਹਾਰਾਜਾ ਰਣਜੀਤ ਸਿੰਘ ਸੀਰੀਅਲ ਤੋਂ ਬਾਅਦ ਇਸੇ ਲਈ ਛੱਡਣੀ ਪਈ ਕਿ ਦਾੜੀਆਂ ਵਾਲਿਆਂ ਵਾਸਤੇ ਕਿਰਦਾਰ ਨਹੀਂ ਸੀ ਕੋਈ। ਫਿਰ ਉਸ ਤੋਂ ਬਾਅਦ ਹੀ ਮੈਂ ਜਰਨਲਿਜ਼ਮ 'ਚ ਆਇਆ ਇੱਧਰ। ਸੋ ਗੱਲ ਇਹ ਸੀ ਕਿ ਜੇ ਮੈਨੂੰ ਕਹਿੰਦੇ ਵੀ ਤੂੰ ਪਹਿਲਾਂ ਮਰਾਸੀ ਬਣ ਤੇ ਫਿਰ ਸਿੰਘ ਬਣ, ਤੇ ਮੈਂ ਨਹੀਂ ਸੀ ਬਣਨਾ, ਠੀਕ ਹੈ ਨਾ। ਜੋ ਉਹਨਾਂ ਨੇ ਕੀਤਾ, ਮੈਂ ਸਮਝਦਾ ਕਿ ਉਹਦੇ 'ਚ ਉਹਨਾਂ ਨੂੰ ਇੱਕ ਵਧਾਈ ਦੇਣੀ ਬਣਦੀ ਹੈ। ਇਸ ਵਿਸ਼ੇ ਦੇ ਉੱਤੇ ਕਿਸੇ ਨੇ ਪੈਸਾ ਤਾਂ ਲਾਇਆ। ਪੈਸਾ 2006 'ਚ ਭਾਈ ਗੁਰੂ ਇਕਬਾਲ ਸਿੰਘ ਹੋਰਾਂ ਨੇ ਫੀਚਰ ਫਿਲਮ ਬਣਾਈ ਸੀ, ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ। ਉਦੋਂ ਬਾਅਦ ਕੋਈ ਫੀਚਰ ਫਿਲਮ ਨਹੀਂ ਬਣੀ ਇਸ ਢੰਗ ਦੀ, ਇੱਕ ਰਿਸਕ ਲੈਣਾ ਪਿਆ। ਹਾਂਜੀ, ਕੀ ਲੱਗਦਾ ਕਿ ਇਹਦੇ ਨਾਲ ਜਿਹੜੀ ਪੰਜਾਬੀ ਇੰਡਸਟਰੀ ਹੈ ਇਹਦੀ ਦਿਸ਼ਾ ਤਬਦੀਲ ਹੋ ਸਕਦੀ ਹੈ, ਇਹਦੇ ਵੱਲ ਮੁਹਾਰ ਹੋ? ਬਿਲਕੁਲ ਹੋਣੀ ਚਾਹੀਦੀ ਹੈ ਜੀ, ਹੋਣੀ ਚਾਹੀਦੀ। ਆਪਣੇ ਗੁਰੂ ਦੀ ਗੱਲ, ਆਪਣੇ ਗੁਰੂ ਦੀ, ਆਪਣੇ ਸਿੰਘਾਂ ਦੀ, ਯੋਧਿਆਂ ਦੀ ਵਡਿਆਈ ਕਰਨਾ ਉਹ ਸਾਡਾ ਫਰਜ਼ ਹੈ। ਆਪਾਂ ਚਲੋ ਬਾਕੀ ਸਾਰਾ ਕੁਝ ਚੱਲਦਾ ਰਹਿੰਦਾ, ਪਰ ਆਪਣੇ ਪੰਜਾਬ 'ਚ ਇੱਕ ਇਹ ਵੀ ਕਲਚਰ ਆ ਕਿ ਜਿਹੜਾ ਗੁਰੂ ਦੀ, ਉਹ ਕੋਈ ਸਿੰਗਰ ਵੀ ਗਾਉਣ ਲੱਗੇ ਉਹ ਵੀ ਪਹਿਲਾ ਗੀਤ ਜਿਹੜਾ ਵਾ ਉਹ ਗੁਰੂ ਨੂੰ ਸਮਰਪਿਤ ਕਰਦਾ। ਤੇ ਮੈਂ ਸਮਝਦਾ ਕਿ ਇੱਥੇ ਜਿਹੜਾ ਇੱਕ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਜਿਹੜਾ ਇਹਨਾਂ ਨੂੰ ਫਾਇਦਾ ਮਿਲਿਆ, ਉਸ ਫਾਇਦੇ ਦੀ ਗੱਲ ਜਿਹੜੀ ਹੈ ਨਾ, ਇਹ ਬਹੁਤ ਇੱਕ ਚੰਗੀ ਖਬਰ ਹੈ, ਕਿਉਂਕਿ ਅਸੀਂ ਵੀ ਇਸ ਲਾਈਨ ਤੋਂ ਆ, ਸਿਨੇਮੇ ਦੀ ਲਾਈਨ ਤੋਂ ਆ। ਜਦੋਂ ਕਿਸੇ ਪ੍ਰੋਡਿਊਸਰ ਨੂੰ ਕੋਈ ਜਾਂਦਾ ਹੈ ਤਾਂ ਆਪਾਂ ਨੂੰ ਪਤਾ ਹੀ ਹੈ, ਜੇ ਥੋੜ੍ਹਾ ਜਿਹਾ ਟੌਪਿਕ ਚੇਂਜ ਹੋ ਗਿਆ, ਜਦੋਂ ਚਾਰ ਸਾਹਿਬਜ਼ਾਦੇ ਫਿਲਮ ਦਾ ਹਿੱਟ ਹੋਈ ਸੀ, ਸੁਪਰ ਹਿੱਟ ਹੋਈ ਸੀ, ਫਿਰ ਉਹਨਾਂ ਨੇ ਸੈਕੰਡ ਪਾਰਸ਼ਨ ਬਣਾਇਆ ਨਾ, ਬਾਬਾ ਬੰਦਾ ਸਿੰਘ ਬਹਾਦਰ ਵਾਲਾ। ਸੋ ਇੱਦਾਂ ਹੀ ਅਸੀਂ ਚਾਹੁੰਦੇ ਹਾਂ। ਵੇਖੋ, ਗਲਤੀਆਂ ਇਨਸਾਨ ਕੋਲ ਹੁੰਦੀਆਂ ਨੇ, ਹੈ ਨਾ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਕੁਛ ਇਤਿਹਾਸਕ ਪੱਖ ਤੋਂ ਗੱਲ ਕਿੱਥੇ ਦੀ ਜਾਂ ਕਿੱਥੇ ਦੀ ਆ, ਪਰ ਇਹ ਗੱਲ ਹੈ ਤਾਂ ਉਹਨਾਂ ਯੋਧਿਆਂ ਦੀ ਨਾ। ਇਹ ਗੱਲ ਇਤਿਹਾਸ ਦੇ ਵਿੱਚ ਦਰਜ ਹੈ ਕਿ ਜਦੋਂ ਉਹ ਗੱਲ ਹੁੰਦੀ ਹੈ ਤੇ ਫਿਰ ਉਹਨਾਂ ਦੇ ਅੰਦਰ ਉਹਨਾਂ ਸ਼ਹੀਦਾਂ ਦੀ, ਉਹਨਾਂ ਯੋਧਿਆਂ ਦੀ ਖੇਡ ਵਰਤਦੀ ਹੈ, ਤੇ ਉਹ ਫਿਰ ਜਾ ਕੇ ਜਵਾਬ ਦਿੰਦੇ ਨੇ। ਅੱਜ ਵਾਲੀ ਤੁਹਾਡੀ ਭਾਵਨਾ, ਇੱਕ ਉਸ ਸਮੇਂ ਨਾਦਰ ਸ਼ਾਹ ਸੀ ਜਿਹੜਾ ਹਿੰਦੁਸਤਾਨ ਦੀਆਂ ਜਾਈਆਂ ਨੂੰ ਬੰਨ੍ਹ ਕੇ ਨਾਲ ਲੈ ਕੇ ਜਾਂਦਾ ਸੀ, ਪਰ ਜਿਹੜਾ ਅੱਜ ਦਾ ਨਾਦਰ ਸ਼ਾਹ ਆ ਉਹ ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਕਰ ਲਿਆ। ਬਿਲਕੁਲ ਮਾਰ ਰਿਹਾ। ਮੈਂ ਤੇ ਇਹੀ ਤਾਂ ਸਵਾਲ ਪੰਜਾਬੀਆਂ ਦੇ ਸਾਹਮਣੇ ਰੱਖਦਾ ਹੈ ਨਾ। ਤੁਸੀਂ ਦੇਖੋ, ਹਾਂ, ਉਹ ਧੀਆਂ ਬਚਾਈਆਂ ਸੀ ਨਾ, ਧੀਆਂ ਬਚਾਈਆਂ ਬਾਕੀ ਮੁਲਕ ਦੀਆਂ, ਤੇ ਅੱਜ ਆਪਣੀ ਧੀ ਨੂੰ ਪਿੰਜਰੇ 'ਚ ਪਾ ਕੇ ਤੇ ਉਹਨੂੰ ਕਰਲਾਉਂਦੀ ਨੂੰ ਜਦੋਂ ਪੰਜਾਬ ਵੇਖਦਾ, ਉਹ ਪੰਜਾਬ ਦੀ ਧੀ ਹੈ, ਨਾ ਸਮਝੋ ਵੀ ਮੇਰੀ ਨਹੀਂ ਗਈ। ਅਸੀਂ ਮਾਰ ਹੀ ਇੱਥੇ ਖਾ ਰਹੇ ਹਾਂ। ਜਿਹੜਾ ਵਿਚਾਰਾ ਕੋਈ ਫਸ ਜਾਂਦਾ, ਅਸੀਂ ਕਹਿੰਦੇ ਇਹ ਕਿਹੜਾ ਸਾਡਾ ਹੈ। ਤੇ ਜਦੋਂ ਜੰਗਲ 'ਚ ਅੱਗ ਲੱਗੀ ਹੋਏ ਤੇ ਆਪਣਾ ਘਰ ਵੀ ਜੰਗਲ 'ਚ ਹੋਏ, ਤੇ ਫਿਰ ਇਹ ਨਾ ਸਮਝੋ ਆਪਾਂ ਸੇਫ ਬੈਠੇ ਹਾਂ। ਇਹ ਕੈਂਸਰ ਵਾਂਗੂ ਪਤਾ ਉਦੋਂ ਹੀ ਲੱਗਦਾ ਹੈ। ਇਹ ਕੈਂਸਰ ਹੈ ਜਦੋਂ 4 ਸਟੇਜ ਤੇ ਪਹੁੰਚ ਜਾਂਦਾ, ਪਤਾ ਉਦੋਂ ਹੀ ਲੱਗਦਾ ਜਦੋਂ ਬੱਚੇ ਦੇ, ਉਦਾਂ ਤਾਂ ਛੁਪਾਉਂਦੇ ਰਹਿੰਦੇ, ਨਿਆਣੇ ਵੀ ਛੁਪਾਉਂਦੇ ਰਹਿੰਦੇ ਵੀ ਕਿਹੜੀ ਕੋਈ ਵਡਿਆਈ, ਥੋੜਾ ਉਹਨਾਂ ਨੂੰ ਪਤਾ ਹੀ ਅਸੀਂ ਗਲਤ ਕਰਦੇ ਪਏ, ਛੁਪਾਉਂਦੇ ਰਹਿੰਦੇ ਆ। ਪਰ ਜਦੋਂ ਪਤਾ ਲੱਗਦਾ ਉਦੋਂ ਤੱਕ ਗੱਲ ਸਿਰੇ ਤੇ ਪਹੁੰਚ ਗਈ ਹੁੰਦੀ ਹੈ। ਸੋ ਪੰਜਾਬੀਓ, ਉਹ ਤੁਸੀਂ ਦੂਜਿਆਂ ਦੀਆਂ ਧੀਆਂ ਬਚਾਉਣ ਵਾਲੇ ਅੱਜ ਆਪਣੀਆਂ ਧੀਆਂ ਕਰਲਾਉਂਦੀਆਂ, ਚਿੱਟਾ ਦੇ ਦੇ, ਚਿੱਟਾ ਦੇ ਦੇ। ਉਹ ਇਦੋਂ ਵੱਡੀ ਦੁਸ਼ਵਾਰੀ ਕੀ ਹੋ ਸਕਦੀ ਹੈ? ਆਓ ਇਹਨਾਂ ਨਾਦਰਕਿਆਂ ਨੂੰ ਸਮਾਜ ਤੋਂ ਅੱਡ ਕਰ ਦਈਏ। ਆ ਜਿਹੜੀ ਵਹੀਰ, ਉਹਦੇ ਵਿੱਚ ਇਹੀ ਮੈਸੇਜ ਦੇਣਾ, ਇਹੀ ਪੁੱਛਣਾ ਵੀ ਹੈ ਪਿੰਡ ਪਿੰਡ ਜਾ ਕੇ, ਉਹ ਤੁਸੀਂ ਨਾਦਰ ਦੇ ਹੋ ਜਾਂ ਬਾਬੇ ਕੇ ਹੋ? ਤੇ ਜੇ ਬਾਬੇ ਕੇ ਹੋ ਤਾਂ ਇੱਧਰ ਆ ਜਾਓ, ਆਪੇ ਖੋਟ ਖੋਟ ਰਹਿ ਜਾਏਗੀ। ਉਸ ਖੋਟ ਨੂੰ ਫਿਰ ਨਾ ਧੀ ਦੇਣੀ ਨਾ ਪੁੱਤ ਦੇਣਾ। ਧੀ ਪੁੱਤ ਨਹੀਂ ਦੇਣਾ ਕੋਈ। ਉਹਨਾਂ ਕਿੱਥੇ ਨਿਆਣੇ ਵਿਆਹ ਲੈਣਗੇ, ਕਿੱਥੇ ਚੱਲ ਜਾਣਗੇ? ਰੋਟੀ ਬੇਟੀ ਦੀ ਸਾਂਝ ਬੰਦ ਉਹਨਾਂ ਦੇ ਘਰਾਂ ਦੇ। ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਚੈਨਲਾਂ ਦੇ, ਪੰਜਾਬੀ ਲੋਕ ਚੈਨਲ, TV 84 ਦਾ ਸਟੇਟ, ਬਹੁਤ ਸਾਰੇ ਮੀਡੀਆ ਵਾਲੇ ਵੀਰ ਜਿਹੜੇ ਨੇ ਸਾਡੇ ਨਾਲ ਇਸ ਵੇਲੇ ਜੁੜੇ ਹੋਏ, ਇੱਕ ਤੁਹਾਡੇ ਰਾਹੀਂ ਇੱਕ ਬੇਨਤੀ ਹੈ
ਕਿ ਇਹ ਗੱਲ ਆਪਣੇ ਘਰਾਂ ਦੇ ਬਾਹਰ ਲਿਖ ਲਓ, ਸ਼ਰਮਾਇਓ ਨਾ। ਉਹ ਬਾਬੇ ਨਾਨਕ ਦੇ ਹੋਣ ਦੇ ਉੱਤੇ ਤਾਂ ਮਾਣ ਹੋਣਾ ਚਾਹੀਦਾ। ਅਸੀਂ ਜ਼ਿੰਦਗੀ ਦੇ ਨਾਲ ਆ, ਉਹ ਮੌਤ ਦੇ ਰਹੇ, ਅਸੀਂ ਜ਼ਿੰਦਗੀ ਦੇ ਨਾਲ, ਅਸੀਂ ਜ਼ਿੰਦਗੀ ਨੂੰ ਬਚਾਵਾਂਗੇ। ਜੇ ਇਕੱਠੇ ਹੋ ਕੇ ਆਪਣੇ ਘਰ ਦੇ ਅੱਗੇ ਇੰਨਾ ਹੀ ਲਿਖ ਲਓ, ਅਸੀਂ ਬਾਬੇ ਕੇ, ਤੇ ਜਿਹੜੇ ਰਹਿ ਜਾਣਗੇ, ਤੇ ਮੈਂ ਸਮਝਦਾ ਅੱਜ ਗੱਲ ਕਹਿ ਦੇਵਾਂ। ਵੈਸੇ ਤਾਂ ਮੈਂ ਸੋਚਿਆ ਸੀ ਉਦਣ ਗੱਲ ਕਰਦੇ 1 ਤਰੀਕ ਨੂੰ, ਫਿਰ ਜਿਹੜੇ ਰਹਿ ਜਾਣਗੇ ਨਾ, ਫਿਰ ਜੇ ਉਹਨਾਂ ਦੇ ਘਰਾਂ ਦੇ ਉੱਤੇ ਨਾਦਰ ਕੇ ਲਿਖਿਆ ਜਾਊਗਾ ਨਾ, ਤੇ ਉਦੋਂ ਵੱਡਾ ਕਲੰਕ ਫਿਰ ਪੰਜਾਬ 'ਚ ਕੋਈ ਨਹੀਂ ਹੋਏਗਾ। ਗੁਰਪ੍ਰੀਤ ਜੀ, ਜਿਵੇਂ ਜਕਾਰਿਆਂ ਦੀ ਗੱਲ ਆਉਂਦੀ ਹੈ ਕਿ ਨੌਜਵਾਨ ਫਿਲਮ ਦੇਖਣ ਤੋਂ ਬਾਅਦ ਜਕਾਰੇ ਕਿਤਾਉਂਦੇ ਹਾਂਜੀ ਹਾਂਜੀ ਬਾਹਰ ਨੂੰ ਆਉਂਦੇ ਹਾਂਜੀ ਹਾਂਜੀ ਭਾਵੇਂ ਕਿੱਸਾਧਾਰੀ ਹੈਗੇ ਭਾਵੇਂ ਨਹੀਂ ਹੈਗੇ। ਬਿਲਕੁਲ ਜੀ। ਕੀ ਲੱਗਦਾ ਹੈ ਕਿ ਇਹ ਕੁਝ ਘੰਟੇ ਦਾ ਜੋਸ਼ ਹੈ, 10 ਘੰਟੇ 10 ਤੋਂ 15 ਘੰਟੇ ਦਾ, ਕਿ ਕੁਝ ਸਮੇਂ ਦਾ ਜੋਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਇਤਿਹਾਸ ਵੀ ਬਚਾਉਣਾ ਹੈ, ਉਸ ਚੀਜ਼ ਨੂੰ ਬਚਾਉਣਾ ਹੈ, ਬਿਲਕੁਲ। ਗੁਰੂ ਦੇ ਨਾਲ ਜੁੜਨਾ ਹੈ? ਅਸੀਂ ਇਸੇ ਵਾਸਤੇ ਅੱਜ ਆਏ ਸੀ ਕਿ ਗੱਲ ਜਕਾਰੇ ਬੁਲਾ ਕੇ ਖਤਮ ਨਾ ਕਰ ਦਿਓ, ਗੱਲ ਇੱਥੋਂ ਸ਼ੁਰੂ ਕਰਿਓ। ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰੀਏ। ਆਪਣੀ ਹੈਰੀਟੇਜ ਤੇ ਤਾਂ ਸਾਨੂੰ ਮਾਣ ਹੈ, ਜੋ ਅੱਜ ਕਰਦੇ ਪਏ ਵੀ ਕਿਸੇ ਵੇਲੇ ਹੈਰੀਟੇਜ ਬਣ ਜੇ, ਇਹਦੇ ਤੇ ਵੀ ਕੋਈ ਮਾਣ ਕਰੇ, ਹਨਾ। ਇਸ ਸਮੇਂ ਦਾ ਵੀ ਤਾਂ ਇਤਿਹਾਸ ਲਿਖਿਆ ਹੀ ਜਾ ਰਿਹਾ, ਜਿਹੜਾ ਅੱਜ ਤੁਸੀਂ ਰਿਕਾਰਡ ਕਰਦੇ ਪਏ, ਇਹ ਵੀ ਇਤਿਹਾਸ ਹੈ। ਤੇ ਇਹ ਇਤਿਹਾਸ ਜਿਹੜਾ ਹੈ ਗੌਰਵਮਈ ਹੋ ਜਾਏ। ਜਕਾਰੇ ਗੱਲ ਇਹ ਆ ਵੀ ਇੱਥੇ 10 ਮਿੰਟ ਜਾਂ 10 ਘੰਟੇ ਦੇ ਵਿੱਚ ਗੱਲ ਖਤਮ ਨਾ ਕਰ ਦਿਓ। ਜੇ ਨਸ਼ੇ ਤੋਂ ਬਚਾਉਣਾ ਚਾਹੁੰਦੇ ਹੋ ਪੰਜਾਬ ਨੂੰ, ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ, ਇਕੱਲੇ ਸਿੱਖਾਂ ਦਾ ਪੁੱਤ ਨਹੀਂ ਮਰਦਾ ਪਿਆ। ਅਸੀਂ ਜਾ ਕੇ ਜਿੱਥੇ ਨਸ਼ਾ ਛਡਾਊ ਕੇਂਦਰਾਂ 'ਚ ਵੇਖਿਆ, ਸਾਰੇ ਧਰਮਾਂ ਦੇ ਬੱਚੇ ਉੱਥੇ ਨੇ, ਰੇਹੜੀ ਵਾਲਿਆਂ ਦੇ ਬੱਚੇ ਵੀ ਉੱਥੇ ਨੇ, ਬਾਣੀਆਂ ਦੇ ਬੱਚੇ ਵੀ ਉੱਥੇ ਨੇ, ਪਿੰਡੂ ਤਬਕੇ ਦੇ ਵੀ ਬੱਚੇ ਉੱਥੇ ਨੇ। ਇਹ ਸਾਰਾ ਪੰਜਾਬ ਮਰ ਰਿਹਾ ਜੇ। ਉਹ ਗੱਲ ਨਾ ਹੋਏ ਜਿਹੜੀ ਆਮ ਆਪਣੇ ਮੀਡੀਆ 'ਚ ਕਈ ਵਾਰੀ ਸੁਣਨ ਨੂੰ ਮਿਲਦੀ ਹੈ ਕਿ ਉਹ ਜਦੋਂ ਕਸਾਈ ਕੱਢਦਾ ਨਾ ਇੱਕ ਕੁਕੜੀ ਨੂੰ, ਤੇ ਬਾਕੀ ਦਾਣਾ ਚਰਦੀਆਂ ਰਹਿ ਜਾਂਦੀਆਂ, ਉਹਨਾਂ ਨੂੰ ਲੱਗਦਾ ਕਿ ਮੇਰੇ ਵੱਲ ਧਿਆਨ ਨਹੀਂ ਗਿਆ। ਧਿਆਨ ਤੁਹਾਡੇ ਵੱਲ ਵੀ ਜੇ। ਜਿਹਦੀ ਜੇਬ 'ਚ 4 ਪੈਸੇ ਆ ਗਏ ਨਾ, ਮੈਂ ਕਹਿੰਦਾ ਹੁਣ 4 ਪੈਸੇ ਦੀ ਵੀ ਕੀ ਕਰੀਏ। ਉਹ ਜਿਨ੍ਹਾਂ ਤੇ ਮੋਟਰਸਾਈਕਲਾਂ ਤੇ ਚੜ੍ਹ ਕੇ ਉਹ ਮਰਦੇ, ਉਹਨਾਂ ਦੀ ਤਾਂ ਲਾਈਟਾਂ ਵੀ ਨਹੀਂ ਹੁੰਦੀਆਂ, ਤੁਸੀਂ ਖੁਦ ਵੇਖ ਚੁੱਕੇ ਹੋ। ਅੱਜ ਉਹ ਇੱਥੋਂ ਤੱਕ ਪਹੁੰਚ ਗਏ ਨੇ ਵੀ ਬਸ ਚੂਸ ਲਓ ਤੇ ਮਾਰ ਦਿਓ। ਤੇ ਹੁਣ ਅਸੀਂ ਐਡੇ ਵੀ ਨਖਸਮੇ ਨਹੀਂ, ਪੰਜਾਬੀਓ ਐਡੇ ਵੀ ਨਖਸਮੇ ਨਹੀਂ ਹੋ ਗਏ ਕਿ ਅਸੀਂ ਆਪਣੇ ਧੀਆਂ ਪੁੱਤ ਨਾ ਬਚਾ ਸਕੀਏ। ਬਚਾ ਸਕਦੇ ਸਭ ਤੋਂ ਸੌਖਾ ਤਰੀਕਾ, ਸਭ ਤੋਂ ਸੌਖਾ ਤਰੀਕਾ, ਤੁਸੀਂ ਇੱਕ ਪਾਸੇ ਆ ਜਾਓ। ਜਿਹੜਾ ਗੰਦ ਹੋਊਗਾ ਉਹ ਫਿਰ ਗੰਦ ਨਾਲ ਬਾਅਦ 'ਚ ਨਜਿੱਠ ਲਿਆ ਜਾਏਗਾ। ਉਹ ਆਪੇ ਉਹਨਾਂ ਦੇ ਧੀਆਂ ਪੁੱਤਾਂ ਨੇ ਉਹਨਾਂ ਨੂੰ ਪੁੱਛਣਾ, ਉਹ ਤੂੰ ਮੈਨੂੰ ਲੂਣ ਨਾਲ ਰੋਟੀ ਦੇ ਦੇ ਬਾਪੂ, ਮੈਂ ਨਹੀਂ ਉਹ ਖਾਣੀ, ਮੈਂ ਉਹਦੇ ਸਿਵਿਆਂ ਦਾ ਸੇਕ ਨਹੀਂ ਮੰਨਣਾ। ਮੈਂ ਬੇਨਤੀ ਕਰਦਾ ਇਸ ਮੀਡੀਆ ਦੇ ਜ਼ਰੀਏ ਉਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ, ਉਹਨਾਂ ਪਰਿਵਾਰਾਂ ਦੇ ਜਿਹੜੇ ਜੀ ਜਿਨ੍ਹਾਂ ਤੇ ਰਾਜੇ ਜ਼ਮੀਰ ਬਾਕੀ ਹੈ ਨਾ, ਉਹਨਾਂ ਨੂੰ ਕਹਿ ਦਿਓ ਸਾਨੂੰ ਤੁਹਾਡੀ ਇੱਕ ਕਮਾਈ ਨਹੀਂ ਚਾਹੀਦੀ। ਅਸੀਂ ਜ਼ਬਰ ਕਰਕੇ, ਜ਼ੁਲਮ ਕਰਕੇ ਕਿਸੇ ਦਾ ਧੀ ਪੁੱਤ ਮਾਰ ਕੇ ਰੋਟੀ ਨਹੀਂ ਖਾਣੀ। ਅਸੀਂ ਘੱਟ ਖਾ ਲਾਂਗੇ, ਲੂਣ ਨਾ ਖਾ ਲਾਂਗੇ। ਤੇ ਮੈਂ ਤਾਂ ਇਹ ਵੀ ਕਹਾਂਗੇ, ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਤੁਸੀਂ ਵੀ ਆ ਜਾਓ, ਤੁਸੀਂ ਵੀ ਬਖਸ਼ੇ ਜਾਓਗੇ। ਤੇਗ ਬਹਾਦਰ ਸਿਮਰਿਏ ਕਰ ਨੌ ਨਿਦ ਆਵੇ ਧਾਏ। ਉਹ ਗੁਰੂ ਤੇਗ ਬਹਾਦਰ ਨੂੰ ਯਾਦ ਕਰਕੇ ਤੁਸੀਂ ਵੀ 1 ਤਰੀਕ ਨੂੰ ਆ ਜਾਓ, ਬਖਸ਼ਾ ਲਓ ਤੇ ਸਿੱਧੇ ਰਸਤੇ ਪੈ ਜਾਓ। ਇਹ ਨਸ਼ੇ ਦੇ ਸੌਦਾਗਰੋ, ਤੁਹਾਡਾ ਹਸ਼ਰ ਬੁਰਾ ਹੋਣਾ ਜੇ, ਤੁਹਾਡਾ ਹਸ਼ਰ ਬਹੁਤ ਬੁਰਾ ਹੋਣਾ ਜੇ। ਇਹ ਸਾਰੇ ਪੰਜਾਬੀਆਂ ਨੇ ਕਰ ਦੇਣਾ ਜੇ, ਤੇ ਫਿਰ ਤੁਹਾਡੇ ਕੋਲ ਸਿਰ ਚੁੱਕਣਾ ਕਿ ਤੁਹਾਡੇ ਕੋਲ ਅੱਖ ਚੁੱਕਣੀ ਔਖੀ ਹੋ ਜਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।